सज्जनों ते मित्रों, मैं थोड़ा अपना वीर मलक बशीर देश पंजाब यूट्यूब चैनल ਤੋਂ ਤੇ ਅੱਜ ਅਸੀਂ ਗੱਲ ਕਰਾਂਗੇ CC 113 ਚਾਲ ਗੰਦਾ ਖੂਹ ਡਿਸਪੋਜ਼ਲ ਦੇ ਬਾਰੇ। CC 113 ਡਿਸਪੋਜ਼ਲ ਨਹਿਰ ਤੇ ਮੌਜੂਦ ਹੈ ਤੇ ਜਦੋਂ ਵੀ ਇਸ ਖੂਹ ਦਾ ਪਾਣੀ ਡਿਊਟੀ ਵਾਲਾ ਚਲਾਉਂਦਾ ਵਾ ਤੇ ਇਹ CC 53 ਦੇ ਬਰਸਾਤੀ ਨਾਲੇ ਵਿੱਚ ਆ ਜਾਂਦਾ ਵਾ। CC 53 ਦੇ ਬਰਸਾਤੀ ਨਾਲੇ ਦੇ ਵਿੱਚ ਪਹਿਲੇ ਵੀ ਮਹੱਲੇ ਦਾ ਪਾਣੀ ਪੈ ਰਿਹਾ ਹੁੰਦਾ ਵਾ ਤੇ ਜਦੋਂ ਇਹ ਪਾਣੀ ਆਉਂਦਾ ਵਾ ਤੇ ਫਿਰ ਓਵਰਫਲੋ ਹੋ ਕੇ ਰੋਡ ਤੇ ਆ ਜਾਂਦਾ ਵਾ। ਤੁਹਾਨੂੰ ਯਾਦ ਹੋਵੇਗਾ ਕਿ 27 ਲੱਖ ਰੁਪਏ ਦੇ ਨਾਲ ਬਣਿਆ ਹੋਇਆ ਇਹ ਰੋਡ ਰਾਜਾ ਰਿਆਜ਼ ਨੇ ਆਪਣੇ ਦੌਰ 'ਚ ਬਣਾਇਆ ਸੀ। ਜਦੋਂ ਪਾਣੀ ਦੀ ਸਪੀਡ ਹੋਰ ਵੀ ਵੱਧ ਜਾਂਦੀ ਹੈ ਤੇ ਇਹ ਫਿਰ ਫਾਟਕ ਨੰਬਰ 8 ਦੇ ਕੋਲ ਹੋ ਕੇ ਮੇਨ ਰੋਡ ਤੇ ਆ ਜਾਂਦਾ ਵਾ। ਤੁਸੀਂ ਵੇਖਿਆ ਹੋਵੇਗਾ ਕਿ ਫਿਰ ਉੱਥੋਂ ਟ੍ਰੈਫਿਕ ਦਾ ਤੇ ਪੈਦਲ ਵਾਲੇ ਦਾ ਗੁਜ਼ਰਨਾ ਮੁਹਾਲ ਹੋ ਜਾਂਦਾ ਹੈ। ਇਹਦਾ ਕੋਈ ਮੁਸਬਤ ਹੱਲ ਵੀ ਕੋਈ ਨਹੀਂ। ਇੱਕ ਪਾਸੇ ਸਾਡੀ CM ਸਾਹਿਬਾ ਸੁਥਰਾ ਪੰਜਾਬ ਦਾ ਰਾਗ ਗਾਉਂਦੀ ਪਈ ਹੈ ਤੇ ਦੂਜੇ ਪਾਸੇ ਆਏ ਰੋਜ਼ ਆਏ ਦਿਹਾੜ ਇਸ ਡਿਸਪੋਜ਼ਲ ਦਾ ਪਾਣੀ CC 53 ਦੇ ਬਰਸਾਤੀ ਨਾਲੇ ਵਿੱਚ ਆਉਂਦਾ ਵੇ ਤੇ ਫਿਰ ਕਈ ਦਿਨ ਖਲੋਤਾ ਰਹਿੰਦਾ ਹੈ। ਅਸੀਂ MD ਵਾਸਾ ਨੂੰ ਇਹ ਅਪੀਲ ਕਰਾਂਗੇ ਕਿ ਐਜ਼ ਸੂਨ ਐਜ਼ ਪੋਸੀਬਲ ਇਸ ਡਿਸਪੋਜ਼ਲ ਦੇ ਪਾਣੀ ਨੂੰ ਕਿਸੇ ਹੋਰ ਪਾਸੇ ਭੇਜਿਆ ਜਾਏ, ਨਾ ਕਿ ਇਹ CC 53 ਦੇ ਬਰਸਾਤੀ ਨਾਲੇ 'ਚ ਪਿਆ ਰਹੇ। CC 53 ਦੇ ਬਰਸਾਤੀ ਨਾਲੇ ਦੀ ਸਫਾਈ ਇੱਕੇ ਦਫਾ ਰਾਜਾ ਰਿਆਜ਼ ਨੇ ਕਰਵਾਈ ਸੀ PTI ਦੇ ਦੌਰੇ ਹਕੂਮਤ ਵਿੱਚ। ਉਸ ਤੋਂ ਬਾਅਦ ਅੱਜ ਤੱਕ ਇਸ ਬਰਸਾਤੀ ਨਾਲੇ ਦੀ ਸਫਾਈ ਵੀ ਨਹੀਂ ਹੋਈ ਤੇ ਮੈਂ MD ਵਾਸਾ ਨੂੰ ਪੁਰਜ਼ੋਰ ਅਪੀਲ ਕਰਾਂਗਾ ਕਿ ਇਸ ਗੰਦੇ ਖੂਹ ਦੇ ਗੰਦੇ ਪਾਣੀ ਤੋਂ CC 53 ਦੇ ਵਾਸੀਆਂ ਨੂੰ, ਇਸ ਬਸਤੀ ਦੇ ਲੋਕਾਂ ਨੂੰ ਬਚਾਇਆ ਜਾਏ ਤਾਂ ਕਿ ਇਹ ਲੋਕ ਬਿਮਾਰੀਆਂ ਦੇ ਸ਼ਿਕਾਰ ਨਾ ਹੋਣ। ਤੇ ਵਜ਼ੀਰ ਆਲਾ ਪੰਜਾਬ ਦੇ ਵਿਜ਼ਨ ਨੂੰ ਅਮਲੀ ਜਾਮਾ ਬਣਾਓ। ਸੁਥਰਾ ਪੰਜਾਬ ਨੂੰ ਸਾਹਮਣੇ ਰੱਖਦੇ ਹੋਏ CC 53 ਦੀ ਬਰਸਾਤੀ ਨਾਲੇ ਦੀ ਸਫਾਈ ਕਰਾਓ ਤੇ CC 53 ਦੇ ਵਿੱਚ ਸਫਾਈ ਦੇ ਨਿਜ਼ਾਮ ਨੂੰ ਬਿਹਤਰ ਬਣਾਓ। ਇੱਕ ਤੀਰ ਦੇ ਨਾਲ ਇਹ ਦੋ ਸ਼ਿਕਾਰ ਸੁਥਰਾ ਪੰਜਾਬ ਤੇ MD ਵਾਸਾ। ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਇਹ ਵੀਡੀਓ ਸਮਝ ਆ ਗਈ ਹੋਵੇਗੀ ਤੇ ਤੁਸੀਂ ਯਕੀਨਨ ਇਸ ਤੇ ਅਮਲ ਦਰਾਮਦ ਕਰਾਓਗੇ। ਜੀਵੇ ਜੀਵੇ ਦੇਸ਼ ਪੰਜਾਬ।